ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਖਬਰ ਤੇ ਨਜ਼ਰ, ਅਤੇ ਮੇਰੇ ਨਾਲ ਅੱਜ ਦੇ ਖਬਰ ਤੇ ਨਜ਼ਰ ਪ੍ਰੋਗਰਾਮ 'ਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੁਚੈਲਾ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਅਤੇ ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਗੁਰਪਾਲ ਸੋਹਲ ਜੀ ਕਲੋਵਿਸ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਅਤੇ ਮਿੰਟੂ ਗੁਰੂਸਰੀਆ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਚੰਡੀਗੜ੍ਹ ਛੇੜਛਾੜ ਮਾਮਲੇ ਦੇ ਵਿੱਚ ਦਿਨ ਭਰ ਭਖਦੀ ਰਹੀ ਸਿਆਸਤ। ਖਬਰਾਂ ਇਹ ਵੀ ਨੇ ਵੀ ਫੁਟੇਜ ਹੀ ਕਹਿੰਦੇ ਗਾਇਬ ਹੋ ਗਈ ਆ CCTVਆਂ ਦੀ। ਦੇਖੋ ਰਾਜਕਨਵੀਰ ਸਿੰਘ ਜੀ, ਇਸ ਮਾਮਲੇ ਦੇ ਵਿੱਚ ਇਕੱਲੀ ਭਾਰਤੀ ਜਨਤਾ ਪਾਰਟੀ ਦੀ ਸ਼ਾਖ ਹੀ ਪ੍ਰਭਾਵਿਤ ਨਹੀਂ ਹੋਈ। ਚੰਡੀਗੜ੍ਹ ਪੁਲਿਸ, ਜਿਹਨੂੰ ਬੜੀ ਡੈਡੀਕੇਟਡ ਪੁਲਿਸ ਸਮਝਿਆ ਜਾਂਦਾ ਸੀ, ਬੜੀ ਇਮਾਨਦਾਰ ਪੁਲਿਸ ਸਮਝਿਆ ਜਾਂਦਾ ਸੀ, ਉਸ ਪੁਲਿਸ ਫੋਰਸ ਦਾ ਵੀ ਪ੍ਰਭਾਵ ਹੈ ਜਿਹੜਾ ਉਹ ਕਿਤੇ ਨਾ ਕਿਤੇ ਇਸ ਮਾਮਲੇ ਦੇ ਵਿੱਚ ਘਟਿਆ। ਜਿੱਦਾਂ ਉਹਨਾਂ ਨੇ ਪਹਿਲਾਂ ਧਾਰਾ ਜਿਹੜੀ ਉਹ ਅਗਵਾ ਦੀ ਲਾ ਕੇ ਫਿਰ ਕੱਟ ਦਿੱਤੀ, ਫਿਰ ਅਗਲੇ ਦਿਨ ਉਹ ਕਰਕੇ ਜੀ ਲਾਈਟੀਆਂ ਧਾਰਾ ਲਾ ਕੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ, ਫਿਰ ਅੱਜ ਪ੍ਰੈਸ ਕਾਨਫਰੰਸ ਕੀਤੀ, ਕਿਸੇ ਵੀ ਸਵਾਲ ਦਾ ਉਹਨਾਂ ਨੇ ਠੋਸ ਜਵਾਬ ਨਹੀਂ ਦਿੱਤਾ। ਇਹ ਪੁੱਛਿਆ ਜਦੋਂ ਕਿ ਹਾਂ ਭਾਈ ਕਦੋਂ ਤੱਕ ਤੁਸੀਂ ਸਾਰਾ ਮਸਲਾ ਇਹ ਨਿਬੇੜ ਦਿਓਗੇ, ਉਹ ਕਹਿੰਦੇ ਜੀ ਕੋਈ ਹਾਲੇ ਅਸੀਂ ਸਮਾਂ ਨਹੀਂ ਦੱਸ ਸਕਦੇ। ਫਿਰ ਜੀ ਉਹ ਕੈਮਰੇ ਕਿੱਧਰ ਗਏ, ਕੈਮਰਿਆਂ ਦੀ ਫੁਟੇਜ ਕਿੱਧਰ ਗਈ, ਉਹ ਕਹਿੰਦੇ ਜੀ ਸਾਨੂੰ ਪਤਾ ਨਹੀਂ। ਕੁਛ ਵੀ ਉਹਨਾਂ ਨੇ ਸਾਫ਼ ਨਹੀਂ ਕੀਤਾ, ਸਿਰਫ ਤੇ ਸਿਰਫ ਉਹ ਬਸ ਲੀਪਾ ਪੋਚੀ ਜੀ ਕਰਕੇ ਚਲੇ ਗਏ ਜੀ। ਕਿਉਂਕਿ ਇਸ ਮਾਮਲੇ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਜਿਹੜੀ ਕਿ ਜਿਸ ਬੰਦੇ ਤੇ ਕੇਸ ਦਰਜ ਹੋਇਆ ਉਹਦਾ ਬਾਪ ਹੈ, ਜਿਹੜਾ ਭਾਰਤੀ ਜਨਤਾ ਪਾਰਟੀ ਦਾ ਇਕੱਲਾ ਸਟੇਟ ਪ੍ਰੈਜ਼ੀਡੈਂਟ ਹੀ ਨਹੀਂ, ਉਹ ਬਹੁਤ ਉੱਤੇ ਤੱਕ ਪਹੁੰਚ ਰੱਖਦਾ। ਉਹਦਾ ਪ੍ਰਭਾਵ ਸਾਫ਼ ਤੌਰ ਤੇ ਇਸ ਕੇਸ ਦੇ ਵਿੱਚ ਦਿਖਾਈ ਦਿੰਦਾ। ਇਕੱਲਾ ਇਹ ਨਹੀਂ, ਸਿਆਸਤ ਤੇ ਜਿਹੜੀ ਹੁੰਦੀ ਪਈ ਹੈ ਉਹ ਹੁੰਦੀ ਪਈ ਆ, ਕਿਉਂਕਿ ਕਾਂਗਰਸੀਆਂ ਨੇ ਅਸਤੀਫਾ ਮੰਗਣਾ ਹੀ ਮੰਗਣਾ। ਇਹ ਉਹੀ ਭਾਰਤੀ ਜਨਤਾ ਪਾਰਟੀ ਆ ਜਦੋਂ ਜੈਸਿਕਾ ਲਾਲ ਹੱਤਿਆ ਕੇਸ ਦੇ ਵਿੱਚ ਵਿਨੋਦ ਸ਼ਰਮਾ ਦੇ ਮੁੰਡੇ ਦਾ ਨਾਂ ਆ ਗਿਆ ਸੀ ਤੇ ਇਹਨਾਂ ਨੇ ਉਸ ਵਿਨੋਦ ਸ਼ਰਮੇ ਦੀ ਸੰਗੀ ਤੇ ਅੰਗੂਠਾ ਰੱਖ ਕੇ ਉਹਦੇ ਤੋਂ ਅਸਤੀਫਾ ਲਿਆ ਸੀ। ਇਹ ਉਹੀ ਭਾਰਤੀ ਜਨਤਾ ਪਾਰਟੀ ਵਾਲੇ ਆ ਜਿਹੜੇ ਅੱਜ ਕਹਿੰਦੇ ਨਹੀਂ ਜੀ ਉਹਦਾ ਕੀ ਕਸੂਰ ਆ, ਉਹਦਾ ਮੁੰਡਾ ਜੇ ਇਹੋ ਜਿਹਾ ਨਿਕਲ ਆਇਆ ਉਹਦਾ ਕੀ ਦੋਸ਼ ਹੈ। ਉਸ ਮਾਮਲੇ ਦੇ ਵਿੱਚ ਫਿਰ ਆਪ ਦਾ ਪੈਮਾਨਾ ਦੇਖ ਲੈਣ। ਪਵਨ ਬਾਂਸਲ ਦਾ ਭਾਂਜਾ ਜਦੋਂ ਰਿਸ਼ਵਤ ਲੈਂਦਾ ਫੜਿਆ ਗਿਆ, ਉਦੋਂ ਪਵਨ ਬਾਂਸਲ ਤੇ ਕਹਿੰਦਾ ਸੀ ਮੈਂ ਦਿੱਲੀ 'ਚ ਆ ਤੇ ਮੇਰਾ ਭਾਂਜਾ ਚੰਡੀਗੜ੍ਹ ਕੀ ਕਰਦਾ ਪਿਆ ਮੈਨੂੰ ਵੀ ਪਤਾ, ਪਰ ਇਹਨਾਂ ਨੇ ਅਸਤੀਫਾ ਉਹਦਾ ਵੀ ਲਿਆ ਸੀ। ਸੋ ਹੁਣ ਇਹ ਆਪਦੇ ਵਾਰੀ ਇਹ ਗੱਲ ਕਹਿ ਕੇ ਪੱਲਾ ਝਾੜਨ ਡਿਆ ਜੀ ਕਿ ਪੁੱਤਰ ਦੀਆਂ ਕੀਤੀਆਂ ਹੁਣ ਬਾਪ ਨੇ ਥੋੜਾ ਕਰਨੀਆਂ। ਪਰ ਦੂਜੇ ਪਾਸੇ ਜੋ ਕੁਛ ਭਾਰਤੀ ਜਨਤਾ ਪਾਰਟੀ ਦਾ IT ਸੈੱਲ ਕਰਦਾ ਪਿਆ ਉਹ ਸਭ ਤੋਂ ਜ਼ਿਆਦਾ ਹੈਰਾਨ ਕਰਨ ਵਾਲਾ। ਉਸ ਕੁੜੀ ਦੀਆਂ ਪੁਰਾਣੀਆਂ ਤੇ ਛੇੜਛਾੜ ਕੀਤੀਆਂ ਫੋਟੋਆਂ ਚੁੱਕ ਕੇ ਵਾਇਰਲ ਕੀਤੀਆਂ ਜਾ ਰਹੀਆਂ। ਕਮਾਲ ਦੀ ਗੱਲ ਹੈ ਕਿ ਇਹਨਾਂ ਦੀ ਐਤਕੀ ਫੇਰ ਇੱਕ ਨੈਸ਼ਨਲ ਲੈਵਲ ਦੀ ਸਪੋਕਸ ਪਰਸਨ ਹੈ ਬੀਬੀ, ਉਹਨੇ ਵੀ ਉਹ ਖਬਰ ਜਿਹੜੀ ਬਣਾ ਕੇ ਝੂਠੀ ਸ਼ੇਅਰ ਕਰ ਦਿੱਤੀ। ਜਦੋਂ ਇੱਕ ਪੱਤਰਕਾਰ ਬੀਬੀ ਨੇ ਸਵਾਲ ਕੀਤੇ ਤੇ ਮੁੜ ਕੇ ਟਵੀਟ ਡਿਲੀਟ ਕਰਕੇ ਕਹਿੰਦੀ ਜੀ ਹੋ ਮੇਰਾ ਤੇ ਟਵਿੱਟਰ ਹੈਂਡਲ ਸੀਗਾ ਜਿਹੜਾ ਉਹ ਹੈਕ ਹੋ ਗਿਆ ਜੀ। ਸੋ ਇਹ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਇਹਨਾਂ ਨੇ। ਤੇ ਹੁਣ ਲੋਕੀ ਕਹਿੰਦੇ ਆ ਕਿ ਅੱਗੇ ਇਹਨਾਂ ਦਾ ਨਾਰਾ ਸੀਗਾ ਬੇਟੀ ਬਚਾਓ ਬੇਟੀ ਪੜ੍ਹਾਓ, ਤੇ ਹੁਣ ਇਹਨਾਂ ਦਾ ਨਾਰਾ ਹੈ ਕਿ ਬੇਟੀ ਡਰਾਓ ਬੇਟਾ ਬਚਾਓ। ਤੇ ਉਹਨੂੰ ਡਰਾ ਰਹੇ ਆ, ਧਮਕਾ ਰਹੇ ਆ ਕਿਸੇ ਤਰੀਕੇ ਨਾਲ ਕਿ ਉਹ ਕੁੜੀ ਹੈ ਜਿਹੜੀ ਉਹ ਪਿੱਛੇ ਚਲੀ ਜਾਵੇ। ਉਹਦੀਆਂ ਫੋਟੋਆਂ ਪੁਰਾਣੀਆਂ ਕੱਢ ਕੇ ਪਾਈਆਂ ਜਾ ਰਹੀਆਂ, ਬਹੁਤ ਕੁਛ ਕੀਤਾ ਜਾ ਰਿਹਾ, ਉਹਦੇ ਕਰੈਕਟਰ ਦੇ ਖਿਲਾਫ ਬੋਲਿਆ ਜਾ ਰਿਹਾ, ਜਿੱਦਾਂ ਅੱਗੇ ਗੁਰਮੇਹਰ ਕੌਰ ਦੇ ਨਾਲ ਹੋਇਆ। ਬਿਲਕੁਲ ਉਹਨਾਂ ਦਾ IT ਸੈੱਲ ਹੈ ਜਿਹੜਾ ਉਸੇ ਤਰਜ਼ੇ ਅਮਲ ਤੇ ਕੰਮ ਕਰਦਾ ਪਿਆ। ਸੋ ਇਸ ਮਾਮਲੇ ਦੇ ਵਿੱਚ ਹੁਣ ਸਾਰੀ ਪਹੁੰਚ ਹੋ ਕੇ ਗੱਲ ਆਉਂਦੀ ਹੈ ਸਿਆਸਤ ਨੂੰ ਮਾਰੋ ਗੋਲੀ ਕਿ ਚੰਡੀਗੜ੍ਹ ਪੁਲਿਸ ਕੀ ਕਰਦੀ ਆ। ਚੰਡੀਗੜ੍ਹ ਪੁਲਿਸ ਦਾ ਜਿਹੜਾ ਅੱਜ ਤੱਕ ਦਾ ਵਤੀਰਾ ਰਿਹਾ ਉਹ ਤੋਂ ਤੇ ਇਹ ਜਾਪਦਾ ਕਿ ਅੰਡਰ ਪ੍ਰੈਸ਼ਰ ਆ। ਜੇ ਕੱਲ ਤੱਕ ਥੋੜੀ ਉਹ ਸੁਧਰ ਜਾਵੇ ਤੇ ਫਿਰ ਕੁਝ ਕਿਹਾ ਨਹੀਂ ਜਾ ਸਕਦਾ। ਕੁੱਲ ਮਿਲਾ ਕੇ ਇਸ ਮਾਮਲੇ ਦੇ ਵਿੱਚ ਚੰਡੀਗੜ੍ਹ ਪੁਲਿਸ ਨੂੰ ਆਪਣਾ ਅਕਸ ਜੇ ਉਹਨੇ ਬਚਾਉਣਾ ਹੈ ਤੇ ਫਿਰ ਉਸ ਅਕਸ ਲਈ ਕੁਛ ਨਾ ਕੁਛ ਇਹੋ ਜਿਹਾ ਕਰਨਾ ਪਊਗਾ ਕਿ ਲੋਕਾਂ ਦੇ ਵਿੱਚ ਪ੍ਰਭਾਵ ਨਾ ਜਾਵੇ ਕਿ ਚੰਡੀਗੜ੍ਹ ਪੁਲਿਸ ਹੈ ਜਿਹੜੀ
ਉਹ ਕਾਗਜ਼ਾਂ ਦੇ ਵਿੱਚ ਜਾਂ ਗੱਲਾਂ ਦੇ ਵਿੱਚ ਬਹੁਤ ਬਣਦੀ ਹੈ, ਪਰ ਜਦੋਂ ਇਹੋ ਜਿਹਾ ਮਾਮਲਾ ਪੈਂਦਾ ਉਹ ਵੀ ਦੱਬ ਜਾਂਦੀ ਆ। ਹਾਲ ਦੀ ਘੜੀ ਇਸ ਮਾਮਲੇ ਤੇ ਜਿਸ ਤਰੀਕੇ ਦਾ ਮੀਡੀਆ ਨੇ ਇੱਕ ਕਹਿ ਸਕਦੇ ਹਾਂ ਕਿ ਬਹੁਤ ਵੱਡਾ ਹੱਲਾ ਦਿਖਾਇਆ ਹੈ, ਸੋ ਉਸ ਹੱਲੇ ਨੇ ਕੁਛ ਅਸਰ ਤਾਂ ਕੀਤਾ। ਭਾਰਤੀ ਜਨਤਾ ਪਾਰਟੀ ਵੈਸੇ ਅੰਦਰੋਂ ਹਿੱਲੀ ਪਈ ਆ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਇੱਧਰੋਂ ਹਿਲਦੇ ਨੇ ਤੇ ਦੇਖੋ ਤਗੜੇ ਕਿੱਦਾਂ ਹੋ ਜਾਂਦੇ ਨੇ। ਭਾਜਪਾ ਨੇ ਤ੍ਰਿਣਮੂਲ ਕਾਂਗਰਸ ਦੇ 6 ਵਿਧਾਇਕ ਭਾਜਪਾ 'ਚ ਲਿਆਂਦੇ ਨੇ, ਰਲਾ ਲਏ ਨੇ ਨਾਲ। ਦੇਖੋ ਰਾਜ ਕਰਮਵੀਰ ਸਿੰਘ ਜੀ, ਇੱਥੇ ਭਾਰਤੀ ਜਨਤਾ ਪਾਰਟੀ ਨੂੰ ਤਾਕਤਵਰ ਨਹੀਂ ਕਿਹਾ ਜਾ ਸਕਦਾ, ਕਿਉਂਕਿ ਇਹਨਾਂ ਦੇ ਸਾਹਮਣੇ ਵਾਲੇ ਲੋਕ ਕਮਜ਼ੋਰ ਨੇ, ਉਹਨਾਂ ਦਾ ਈਮਾਨ ਹੀ ਕੋਈ ਨਹੀਂ। ਸੋ ਇਹਨਾਂ ਨੂੰ ਇਹ ਆਪਾਂ ਕਹਿ ਸਕਦੇ ਕਿ ਇਹ ਬੜੇ ਪ੍ਰਤਿਭਾਸ਼ਾਲੀ ਆ, ਬੜੇ ਇਹ ਗੁਣਵਾਨ ਲੋਕ ਆ, ਕਿਉਂਕਿ ਜਿਹੜੇ ਸਾਹਮਣੇ ਆ ਨਾ, ਜਿਹੜੇ ਇਹਨਾਂ ਦੇ ਵਿਰੋਧੀ ਆ, ਉਹਨਾਂ ਦੇ ਵਿੱਚ ਕੋਈ ਵੀ ਕਣ ਕੰਡਾ ਨਹੀਂ ਹੈਗਾ ਜੀ। ਹੁਣ ਦੇਖੋ ਇਹ ਜਿਹੜੇ ਅੱਜ ਸ਼ਾਮਲ ਹੋਏ ਆ 6 ਸੱਜਣ, ਵੈਸੇ ਤੇ ਪਹਿਲਾਂ ਹੀ ਸ਼ਾਮਲ ਹੋ ਚੁੱਕੇ ਸਨ। ਇਹ ਤ੍ਰਿਪੁਰਾ ਦੇ ਵਿੱਚੋਂ ਆਏ ਆ। ਤ੍ਰਿਪੁਰਾ ਦੇ ਵਿੱਚ ਇੱਕ ਆਇਆ ਸੀਗਾ ਤ੍ਰਿਣਮੂਲ ਕਾਂਗਰਸ ਦਾ ਸੁਦੀਪ ਰਾਏ ਬਰਮਨ, ਵਿਸ਼ਵ ਬੰਧੂ ਸੈਨ, ਪ੍ਰਾਣਜੀਤ ਸਿੰਘ ਰਾਏ, ਆਸ਼ੀਸ਼ ਕੁਮਾਰ ਸਾਹਾ, ਦੇਵਾ ਚੰਦਰਾ, ਰਾਂਖਾਲ, ਦਲੀਪ ਸਰਕਾਰ, ਇਹ ਸਾਰੇ ਅੱਜ ਆ ਗਏ। ਦਲੀਪ ਸਰਕਾਰ ਬਿਮਾਰ ਸੀਗਾ, ਉਹ ਆਇਆ ਨੀਗਾ ਵੈਸੇ, ਪਰ ਉਹਨੇ ਹਾਂ ਕਰ ਦਿੱਤੀ ਕਿ ਮੈਂ ਵੀ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਰਹੀ ਆ। ਅਸਲ ਦੇ ਵਿੱਚ ਕੀ ਆ ਕਿ ਰਾਜ ਕਰਮਵੀਰ ਸਿੰਘ ਜੀ, ਤ੍ਰਿਪੁਰਾ ਦੇ ਵਿੱਚ ਇਸ ਸਮੇਂ ਲੈਫਟਿਸਟ ਜਿਹੜੇ ਆ ਰਾਜ ਕਰਦੇ ਆ ਜੀ, ਤੇ ਉਹਨਾਂ ਨੂੰ 20 ਸਾਲ ਹੋ ਜਾਣੇ ਆ। 2018 ਦਾ ਜਦੋਂ ਇਲੈਕਸ਼ਨ ਆਏਗਾ ਉਦੋਂ ਉਹਨਾਂ ਨੇ 20 ਸਾਲ ਪੂਰੇ ਕਰ ਜਾਣੇ ਆ। ਭਾਰਤੀ ਜਨਤਾ ਪਾਰਟੀ ਨੇ ਉੱਥੇ ਸਰਕਾਰ ਬਣਾਈ ਸੀ ਆਖਰੀ ਵਾਰ 1977 ਚ। ਉਦੋਂ ਤੋਂ ਲੈ ਕੇ ਹੁਣ ਤੱਕ ਇਹ ਸੁਪਨਾ ਹੀ ਵਹਿੰਦੇ ਆ ਕਿ ਤ੍ਰਿਪੁਰਾ ਵੀ ਸਾਡੇ ਖੰਭਾਂ ਥੱਲੇ ਆ ਜਾਏ। ਹੁਣ ਐਤਕੀ ਨਹੀਂ, ਜਿਵੇਂ ਆਂਦੇ ਹੁੰਦੇ ਨਾ ਹਿੰਦੀ ਚ ਕਹਾਵਤ ਹੈ, ਅਭੀ ਨਹੀਂ ਤੋ ਫਿਰ ਕਭੀ ਨਹੀਂ। ਐਤਕੀ ਨਹੀਂ, ਇਹਨਾਂ ਨੂੰ ਪਤਾ ਕਿ ਫਿਰ ਕਦੇ ਵੀ ਨਹੀਂ ਸ਼ਾਇਦ। ਸੋ ਇਸ ਕਰਕੇ ਹੁਣ ਇਹਨਾਂ ਨੇ ਸਾਰੀ ਅੱਖ ਹੈ ਜਿਹੜੀ ਉਹ ਗੜਾ ਲਈ ਹੈ ਜਾ ਕੇ ਤ੍ਰਿਪੁਰਾ ਤੇ, ਕਿਉਂਕਿ ਜਿਹੜੇ ਲੈਫਟ ਵਾਲੇ ਆ ਉਹ ਬੰਗਾਲ ਦੇ ਵਿੱਚ ਵੀ ਖਿੰਡੇ ਪੁੰਡੇ ਪਏ ਆ, ਕੇਰਲ ਦੇ ਵਿੱਚ ਵੀ ਉਹ ਸੱਤਾ ਤੋਂ ਬਾਹਰ ਹੋ ਗਏ ਆ। ਹੁਣ ਜਿਹੜੇ ਖੱਬੇ ਪੱਖੀ ਰਹਿ ਗਏ ਕਿਤੇ ਤੇ ਉਹ ਰਹਿ ਗਏ ਆ ਤ੍ਰਿਪੁਰਾ ਦੇ ਵਿੱਚ। ਉਹ ਵੀ ਇੱਕੋ ਇੱਕ ਇਸ ਦੇਸ਼ ਦਾ ਮੁੱਖ ਮੰਤਰੀ ਉੱਥੇ ਕੰਮ ਚਲਾਉਂਦਾ, ਉੱਥੇ ਸਰਕਾਰ ਚਲਾਉਂਦਾ, ਮਾਨਕ ਸਰਕਾਰ, ਜਿਹਦੀ ਤਨਖਾਹ ਮੇਰੇ ਖਿਆਲ ਦੇ ਨਾਲ 7-8 ਹਜ਼ਾਰ ਰੁਪਈਆ ਮੈਂ ਜੀ, ਉਹ 7-8 ਹਜ਼ਾਰ ਰੁਪਈਆ ਲੈਂਦਾ ਤੇ ਉਹ ਵੀ ਪਾਰਟੀ ਦੇ ਦਫ਼ਤਰ 'ਚ ਜਮ੍ਹਾਂ ਕਰਾ ਦਿੰਦਾ। ਪਾਰਟੀ ਜਿੰਨੀਆਂ ਉਹਦੀਆਂ ਛੋਟੀਆਂ ਮੋਟੀਆਂ ਲੋੜਾਂ ਹੁੰਦੀਆਂ ਪੂਰੀਆਂ ਕਰ ਦਿੰਦੀ ਹੈ ਤੇ ਸ਼ਾਮ ਨੂੰ ਜਾ ਕੇ ਉਹ ਚਟਾਈ ਵਿਛਾ ਕੇ ਪਾਰਟੀ ਦੇ ਦਫ਼ਤਰ 'ਚ ਸੌਂ ਜਾਂਦਾ। ਸੋ ਉਹਦੇ ਮੂੰਹ ਨੂੰ ਉੱਥੇ ਸਰਕਾਰ ਚੱਲੀ ਜਾਂਦੀ ਹੈ। ਪਰ ਐਤਕੀ ਇਹ ਕਿਸੇ ਤਰੀਕੇ ਦੇ ਨਾਲ ਚਾਹੁੰਦੇ ਆ ਕਿ ਉੱਥੋਂ ਇਹਨਾਂ ਦੀਆਂ ਜੜ੍ਹਾਂ ਜਿਹੜੀਆਂ ਹਿਲਾਈਆਂ ਜਾਣ। ਸੋ ਇਹਨਾਂ ਨੇ ਜੋੜ ਤੋੜ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਸੀਗਾ। ਇਹ ਜਿਹੜੇ 6 ਬੰਦੇ ਆ ਨਾ, ਅਸਲ ਦੇ ਵਿੱਚ ਰਾਜ ਕਰਮਵੀਰ ਸਿੰਘ ਜੀ ਇਹ ਕਾਂਗਰਸੀ ਸੀ ਪਹਿਲਾਂ, ਕਿ ਇਹ ਪਹਿਲਾਂ ਹੀ ਚਲੇ ਗਏ ਸਨ। ਮਤਲਬ ਕਿ ਇਹਨਾਂ ਨੇ ਤ੍ਰਿਣਮੂਲ ਕਾਂਗਰਸ ਜੁਆਇਨ ਕਰ ਲਈ। ਜਦੋਂ ਖੱਬੇ ਪੱਖੀਆਂ ਦੇ ਨਾਲ ਇਹਨਾਂ ਨੇ ਜਾ ਕੇ ਬੰਗਾਲ ਦੇ ਵਿੱਚ ਕਾਂਗਰਸੀਆਂ ਨੇ ਸਮਝੌਤਾ ਕੀਤਾ, ਉਦੋਂ ਇਹ ਬਾਗੀ ਹੋ ਕੇ ਬੀਬੀ ਮਮਤਾ ਬੈਨਰਜੀ ਨਾਲ ਚੱਲ ਗਏ ਸਨ। ਤੇ ਫਿਰ ਜਦੋਂ ਇਹਨਾਂ ਨੇ ਵੋਟ ਰਾਮਨਾਥ ਕੋਵਿੰਦ ਨੂੰ ਪਾ ਦਿੱਤੀ, ਯਾਨੀ ਇਹਨਾਂ ਦੇ ਉਲਟ ਪਾ ਦਿੱਤੀ, ਉਦੋਂ ਸਾਫ਼ ਹੋ ਗਿਆ ਸੀ ਕਿ ਇਹ ਅੰਦਰ ਖਾਤੇ ਅਸਲ ਦੇ ਵਿੱਚ ਮਮਤਾ ਬੈਨਰਜੀ ਦੇ ਨਾਲ ਵੀ ਨਹੀਂ ਟਿਕਣ ਵਾਲੇ। ਇਹਨਾਂ ਦੀ ਗਾਂਹ ਜਾ ਕੇ ਤਾਰ ਹੈ ਭਾਰਤੀ ਜਨਤਾ ਪਾਰਟੀ ਨਾਲ ਜੁੜੀ ਪਈ ਆ। ਸੋ ਉਹ ਅੱਜ ਸਾਫ਼ ਹੋ ਗਿਆ, ਇਹ ਉੱਥੇ ਚਲੇ ਗਏ ਜਿੱਥੇ ਇਹਨਾਂ ਨੇ ਜਾਣਾ ਸੀਗਾ। ਹੁਣ ਮੈਂ ਜਿਹੜੀ ਗੱਲ ਸ਼ੁਰੂ ਦੇ ਵਿੱਚ ਕਹੀ ਹੈ ਕਿ ਦੇਖੋ ਹੋ ਕੀ ਰਿਹਾ ਉੱਤਰਾਖੰਡ ਦੇ ਵਿੱਚ, ਜਿਹੜੀ ਇਹਨਾਂ ਦੀ ਕੈਬਨਿਟ ਚੱਲਦੀ ਪਈ ਹੈ ਇਸ ਸਮੇਂ, ਜੇ ਤੁਸੀਂ ਉਹ ਸਾਰੀ ਕੈਬਨਿਟ ਦਾ ਪਿਛੋਕੜ ਵੇਖੋਗੇ ਤਾਂ ਅੱਧਿਓਂ ਜ਼ਿਆਦਾ ਉਹਦੇ 'ਚ ਉਹ ਮੰਤਰੀ ਆ ਜਿਹੜੇ ਪਿਛਲੀ ਸਰਕਾਰ, ਕਾਂਗਰਸ ਦੀ ਸਰਕਾਰ ਵੇਲੇ ਵੀ ਮੰਤਰੀ ਸਨ। ਸੋ ਇਹ ਕਾਂਗਰਸ ਮੁਕਤ ਭਾਰਤ ਹੋ ਰਿਹਾ, ਯਾਨੀ ਇੱਕ ਟੋਆ ਖੱਟ ਕੇ ਉਹਦੇ 'ਚ ਪਾਣੀ ਪਾ ਕੇ ਇਹ ਕਹਿ ਦਿੱਤਾ ਜਾ ਰਿਹਾ ਜੀ ਇਹ ਉਹ ਸਰੋਵਰ ਆ ਜਿਹਦੇ 'ਚ ਜੇਬ ਕਤਰਾ ਆਵੇ, ਜਿਹਦੇ 'ਚ ਘਪਲੇਬਾਜ਼ ਆਵੇ, ਘੁਟਾਲੇਬਾਜ਼ ਆ ਜਾਵੇ, ਦੇਸ਼ ਧਰੋਹੀ ਆ ਜਾਵੇ, ਕੋਈ ਆ ਜਾਵੇ, ਇਹਦੇ 'ਚ ਚੁੱਭੀ ਮਾਰੇ, ਭਾਰਤੀ ਜਨਤਾ ਪਾਰਟੀ ਦਾ ਆਸ਼ੀਰਵਾਦ ਲਵੇ ਤੇ ਉਹ ਵਤਨ ਪ੍ਰਸਤ ਆ, ਉਹ ਇਮਾਨਦਾਰ ਆ, ਉਹ ਦੁੱਧ ਦਾ ਤੋਤਾ। ਸੋ ਇਸ ਸਮੇਂ ਕੁੰਭ ਬਣਾ ਕੇ ਬੈਠੇ ਆ। ਪਰ ਇਹਦੇ 'ਚ ਇਹੋ ਮੈਂ ਸ਼ੁਰੂ 'ਚ ਜਿਹੜੀ ਗੱਲ ਕਹੀ ਆ ਕਿ ਇਹਨਾਂ ਦੇ ਵਿੱਚ ਕਣਕੰਡਾ ਹੈ ਨਹੀਂ। ਇਹ ਉਹ ਲੋਕ ਆ ਜਿਨ੍ਹਾਂ ਨੇ ਭਾਰਾ ਪਲੜਾ ਵੇਖਣਾ। ਅੱਜ ਇੱਧਰ ਤੁੱਲ ਗਏ ਆ, ਜੇ ਮੰਨ ਲਓ ਕੱਲ ਨੂੰ ਇੱਧਰੋਂ ਮੇਵਾ ਨਾ ਮਿਲਿਆ, ਇਹ ਸੱਤਾ ਤੋਂ ਬਾਹਰ ਹੋ ਗਏ, ਫਿਰ ਇਹੀ ਲੋਕ ਬੇਸ਼ਰਮ ਜਿਹੇ ਹੋ ਕੇ ਖੁੱਤੀ ਜੀ ਖੁਰਕਦੇ ਪਿੱਛੇ ਨੂੰ ਮੁੜਾਉਣਗੇ। ਸੋ ਇਹਨਾਂ ਲੋਕਾਂ ਦਾ ਈਮਾਨ ਹੈ ਨਹੀਂ। ਇਸ ਕਰਕੇ ਮੈਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਕੋਲ ਕੋਈ ਗਿੱਦੜ ਸਿੰਘੀ ਨਹੀਂ, ਸਿਰਫ ਤੇ ਸਿਰਫ ਪਾਵਰ ਆ। ਤੇ ਜਿਹੜੇ ਸਾਹਮਣੇ ਆ ਉਹ ਪਾਵਰ ਦੇ ਵਿੱਚ ਰਹਿ ਕੇ ਮਲਾਈਆਂ ਛਕਣ ਵਾਲੇ ਲੋਕ ਆ। ਸੋ ਉਹਨਾਂ ਦਾ ਵੀ ਈਮਾਨ ਹਿੱਲਿਆ
ਤੇ ਇਹਨਾਂ ਨੂੰ ਇਹੋ ਜਿਹੇ ਬੰਦੇ ਚਾਹੀਦੇ ਆ। ਸੰਦ ਨੂੰ ਸੰਦ ਟੱਕਰਿਆ, ਅੱਗੇ ਦੇਖੋ ਜਾ ਕੇ ਹੁਣ ਕੀ ਬਣਦਾ ਹੈ। ਜੀ ਮਿੰਟੂ ਜੀ, ਮਿੰਟੂ ਗੁਰਸਰ ਜੀ, ਅਗਲੀ ਗੱਲ ਕਰੀਏ ਵੀ ਹੁਣ ਆਖਿਰ ਸਰਕਾਰ ਨੇ ਪੁੱਟ ਹੀ ਲਿਆ ਅਧਿਕਾਰਤ ਗਊ ਰਾਖੇ ਰੱਖਣ ਦੇ ਸੰਦਰਭ ਵਿੱਚ ਪੈਰ। ਰਾਜਕਰਮਵੀਰ ਸਿੰਘ ਜੀ, ਆਪਾਂ ਬਹੁਤ ਮਹੀਨੇ ਪਹਿਲਾਂ ਇਹ ਗੱਲ ਛੇੜੀ ਸੀਗੀ ਜੀ ਕਿ ਜੇ ਤੁਸੀਂ ਇਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਤੋਂ ਲੋਕਾਂ ਨੂੰ ਬਚਾਉਣਾ ਤੇ ਖੁਦ ਵੀ ਬਚਣਾ, ਤਾਂ ਤੁਹਾਨੂੰ ਕੁਛ ਨਾ ਕੁਛ ਹੈ ਜਿਹੜਾ ਉਹ ਇਸ ਪਾਸੇ ਇੱਕ ਕਦਮ ਪੁੱਟਣਾ ਹੀ ਪਊਗਾ ਕਿ ਜੇ ਗਊ ਰਾਖੇ ਰੱਖਿਆ ਬਿਨਾਂ ਨਹੀਂ ਸਰਦਾ ਤੇ ਘੱਟੋ ਘੱਟ ਉਹਨਾਂ ਦੇ ਪਛਾਣ ਪੱਤਰ ਬਣਾਏ ਜਾਣ, ਉਹਨਾਂ ਨੂੰ ਅਧਿਕਾਰਤ ਕੀਤਾ ਜਾਵੇ। ਤਾਂ ਅੱਜ ਇਸ ਮਾਮਲੇ 'ਚ ਪਹਿਲੀ ਪਹਿਲ ਕਦਮੀ ਹੋਈ ਆ। ਇਹਨਾਂ ਨੇ ਖੁਲਾਸਾ ਕਰ ਦਿੱਤਾ, ਹਰਿਆਣੇ ਵਾਲਿਆਂ ਨੇ ਤੇ ਉੱਤਰਾਖੰਡ ਵਾਲਿਆਂ ਨੇ, ਕਿ ਅਸੀਂ ਇਹਦਾ ਅਧਿਕਾਰਤ ਗਊ ਰਾਖੇ ਜਿਹੜੇ ਉਹ ਰੱਖਣ ਜਾ ਰਹੇ ਹਾਂ। ਪਹਿਲੇ ਪੜਾਅ ਦੇ ਵਿੱਚ ਹਰਿਆਣੇ 'ਚ ਮੇਰੇ ਖਿਆਲ ਦੇ ਨਾਲ 275 ਲੋਕਾਂ ਨੇ ਅਰਜ਼ੀ ਦਿੱਤੀ ਸੀ, ਜਿਹਦੇ 'ਚੋਂ 80 ਉਹਨਾਂ ਨੇ ਵੈਰੀਫਿਕੇਸ਼ਨ ਕਰਾ ਕੇ ਉਹ ਸਿਲੈਕਟ ਕਰ ਲਏ ਆ। ਉੱਤਰਾਖੰਡ 'ਚੋਂ ਕਮਾਲ ਦੀ ਗੱਲ ਹੈ, ਇੱਕ ਵੀ ਅਰਜ਼ੀ ਨਹੀਂ ਆਈ। ਹਾਲਾਂਕਿ ਇਹ 2 ਸਟੇਟ ਸੀ ਸ਼ੁਰੂ ਦੇ ਵਿੱਚ ਜਿਹੜੇ ਪਹਿਲੇ ਪੜਾਅ 'ਚ ਇਹਨਾਂ ਨੇ ਅਧਿਕਾਰਤ ਗਊ ਰਾਖੇ ਰੱਖਣੇ ਸੀਗੇ। ਸੋ ਉਹਦੇ 'ਚ ਹਰਿਆਣੇ 'ਚ ਤੇ ਲਾ ਲਓ ਕਿ 350 ਦੇ ਕਰੀਬ ਅਰਜ਼ੀਆਂ ਆ ਗਈਆਂ। ਉੱਤਰਾਖੰਡ ਸੂਬੇ 'ਚੋਂ ਇੱਕ ਵੀ ਅਰਜ਼ੀ ਨਹੀਂ ਆਈ, ਉਹਨੂੰ ਛੱਡ ਦਈਏ। ਹੁਣ ਹਰਿਆਣੇ ਦੇ ਵਿੱਚੋਂ ਜਿਹੜੀਆਂ ਇੰਨੀਆਂ ਅਰਜ਼ੀਆਂ ਆਈਆਂ ਉਹਦੇ 'ਚੋਂ 80 ਇਹਨਾਂ ਨੇ ਸਿਲੈਕਟ ਕਰ ਲਿਆ, ਹੋਰ ਅੱਗੇ ਕਰਦੇ ਜਾਣਗੇ। ਸੋ ਇਹਨਾਂ ਦੇ ਪਹਿਲਾਂ ਤੇ ਜਿਹੜੇ ਪਿਛੋਕੜ ਉਹ ਚੈੱਕ ਕੀਤੇ ਜਾਣਗੇ ਕਿ ਕੋਈ ਬੰਦਾ ਜਰਾਇਮ ਪੇਸ਼ਾ ਤੇ ਨਹੀਂ, ਕੋਈ ਕਿਸੇ ਕੇਸ ਦੇ ਵਿੱਚ ਲੜੀਂਦਾ ਤੇ ਨਹੀਂ। ਉਸ ਤੋਂ ਬਾਅਦ ਜਦੋਂ ਪੁਲਿਸ ਵੈਰੀਫਾਈਡ ਕਰ ਦੇਗੀ, ਫਿਰ ਜਿਹੜੀ ਇੱਕ ਕਮੇਟੀ ਬਣੀ ਹੋਊਗੀ ਜ਼ਿਲ੍ਹਾ ਪਸ਼ੂ ਕਰੂਰਤਾ ਨਿਵਾਰਨ ਸਮਿਤੀ, ਉਹ ਅੱਗੋਂ ਹਰੀ ਝੰਡੀ ਦੇ ਦੂਗੀ। ਉਸ ਤੋਂ ਬਾਅਦ ਇਹਨਾਂ ਦੇ ਆਈ ਕਾਰਡ ਬਣਨਗੇ ਤੇ ਜਿਹੜੇ ਆਈ ਕਾਰਡ ਆ ਉਹ ਗਾਵਾਂ ਦੇ ਆਧਾਰ ਕਾਰਡ ਦੇ ਨਾਲ ਲਿੰਕ ਹੋ ਜਾਣਗੇ। ਸੋ ਇਸ ਤਰ੍ਹਾਂ ਦਾ ਇਹਨਾਂ ਨੇ ਇੱਕ ਕ੍ਰਾਈਟੇਰੀਆ ਬਣਾਇਆ, ਇੱਕ ਪ੍ਰਕਿਰਿਆ ਪ੍ਰਣਾਲੀ ਬਣਾ ਲਈ ਹੈ। ਹੁਣ ਇਹਦੇ 'ਚ ਦੇਖੋ, ਇਹ ਚੀਜ਼ ਇੱਥੋਂ ਤੱਕ ਤੇ ਠੀਕ ਹੈ ਰਾਜਕਰਮਵੀਰ ਸਿੰਘ ਜੀ, ਜੋ ਅਸੀਂ ਸੋਚਦੇ ਸਾਂ ਬਿਲਕੁਲ ਇੱਥੋਂ ਤੱਕ ਹੋਇਆ। ਹੁਣ ਮਸਲਾ ਅੱਗੇ ਆ ਕਿ ਇਹ ਲੋਕ ਸੂਚਿਤ ਕਿਹਨੂੰ ਕਰਨਗੇ, ਉਹ ਹਾਲੇ ਤੱਕ ਕੁਝ ਵੀ ਸਾਫ਼ ਨਹੀਂ ਹੈ। ਜੇ ਮੰਨ ਲਓ ਇਹਨਾਂ ਨੇ ਸੂਚਨਾ ਦੇ ਕੇ ਆਪਣੇ ਪਿੰਡ ਵਾਲੇ ਸੱਦ ਲਏ ਜਾਂ ਆਪਣੇ ਨੇੜਲੇ ਸੱਦ ਲਏ, ਆਪ ਪਾਸੇ ਹੋ ਕੇ ਖਲੋਗੇ ਕਿ ਤੁਸੀਂ ਚੱਕ ਦਿਓ ਫੱਟੇ, ਤਾਂ ਫਿਰ ਗੱਲ ਤੇ ਉੱਥੇ ਦੀ ਉੱਥੇ ਆ। ਸੋ ਮੇਰੇ ਖਿਆਲ ਦੇ ਨਾਲ ਜ਼ਿਲ੍ਹਾ ਹੈਡਕੁਆਟਰ ਹੈ ਜਿਹੜੇ, ਉਹਨਾਂ ਤੇ ਕੋਈ ਨਾ ਕੋਈ ਮੋਬਾਈਲ ਟੀਮਾਂ ਬਿਠਾਉਣੀਆਂ ਚਾਹੀਦੀਆਂ, ਜਿਨ੍ਹਾਂ ਦੇ ਵਿੱਚ ਪੁਲਿਸ ਵਾਲੇ ਹੋਣ ਜਾਂ ਕਮਾਂਡੋ ਟਾਈਪ ਹੋਣ, ਇਸ ਤਰ੍ਹਾਂ ਦੇ ਐਕਟਿਵ ਬੰਦੇ ਹੋਣ। ਇਹਨਾਂ ਦਾ ਕੰਮ ਇਹ ਹੋਵੇ ਕਿ ਇਹ ਸਿੱਧੇ ਤੌਰ ਤੇ ਸੂਚਨਾ ਉਹਨਾਂ ਤੱਕ ਪਹੁੰਚਾਉਣ ਔਰ ਉਹ ਮੌਕੇ ਤੇ ਪਹੁੰਚ ਕੇ ਨਾਲ ਦੀ ਨਾਲ ਇਹ ਫੈਸਲਾ ਕਰਦੇ ਨੇ ਕਿ ਇਹ ਜੋ ਟਰੱਕ ਹੈ ਜਿਹੜਾ ਪਸ਼ੂਆਂ ਦੇ ਨਾਲ ਲੱਦਿਆ ਉਹ ਵੈਲਿਡ ਹੈ ਜਾਂ ਅਨਵੈਲਿਡ ਹੈ। ਤਾਂ ਉਸ ਤੋਂ ਬਾਅਦ ਜੇ ਅਨਵੈਲਿਡ ਵੀ ਹੈ ਤਾਂ ਇਹ ਗਊ ਰਾਖੇ ਆ ਜਿਹੜੇ ਇਹ ਕਾਰਵਾਈ ਨਾ ਕਰਨ, ਨਾ ਡੰਡੇ ਵਾਲੀ ਕਰਨ, ਨਾ ਕਾਰਵਾਈ ਜਿਹੜੀ ਹੈ ਉਹ ਗਾਲਾਂ ਵਾਲੀ ਕਰਨ। ਜੋ ਕਾਰਵਾਈ ਕਰਨ ਉਹ ਜਿਹੜੇ ਲੋਕ ਜ਼ਿਲ੍ਹਾ ਹੈਡਕੁਆਟਰ ਤੋਂ ਆਉਂਦੇ ਉਹ ਆ ਕੇ ਕਰਨ। ਤਾਂ ਮੇਰੇ ਖਿਆਲ ਦੇ ਨਾਲ ਥੋੜਾ ਜਿਹਾ ਸਟੈਪ ਅੱਗੇ ਚੱਕ ਲੈਣ ਤਾਂ ਜਿੱਥੇ ਜਿੱਥੇ ਵੀ ਇਹ ਗਊ ਸੇਵਾ ਕਮਿਸ਼ਨ ਬਣੇ ਆ ਉੱਥੇ ਉੱਥੇ ਘੱਟੋ ਘੱਟ ਇਹ ਪ੍ਰਕਿਰਿਆ ਪ੍ਰਣਾਲੀ ਲਾਗੂ ਹੋ ਸਕਦੀ ਹੈ। ਚੰਗੀ ਗੱਲ ਆ, ਕਿਉਂਕਿ ਗਊ ਦੇ ਵਿੱਚੋਂ ਅਕਾਦਤ ਇਹਨਾਂ ਦੀ ਖਤਮ ਨਹੀਂ ਕੀਤੀ ਜਾ ਸਕਦੀ, ਨਾ ਹੀ ਅਸੀਂ ਇਹਨਾਂ ਨੂੰ ਸੁਝਾਅ ਦੇ ਸਕਦੇ ਹਾਂ। ਪਰ ਘੱਟੋ ਘੱਟ ਗਊ ਰੱਖਿਆ ਦੇ ਨਾਮ ਤੇ ਜੋ ਇਹ ਤਾਂਡਵ ਕਰਦੇ ਆ ਉਹਨੂੰ ਨੱਥ ਪੈ ਜਾਵੇ, ਇਹਨਾਂ ਬਹੁਤ ਸ਼ੁਕਰ ਆ। ਜੀ ਅਗਲੀ ਆਪਾਂ ਮਿੰਟੂ ਗੁਰਸਰ ਜੀ ਗੱਲ ਕਰਦੇ ਵੀ ਰੱਖੜ ਪੁੰਨਿਆ ਤੇ ਸੁਖਬੀਰ ਬਾਦਲ ਦੀ ਜਬਰ ਵਿਰੋਧੀ ਲਹਿਰ ਰਹੀ ਵਿਰੋਧੀਆਂ ਦੇ ਨਿਸ਼ਾਨੇ ਤੇ। ਉੱਥੇ ਅੱਜ ਜੋ ਇੱਕ ਦੂਜੇ ਦੇ ਖਿਲਾਫ ਬੋਲ ਕਬੋਲ ਹੋਇਆ ਨਾ ਰਾਜਕਰਮਵੀਰ ਸਿੰਘ ਜੀ, ਮੇਰੇ ਖਿਆਲ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਸਹਿਲੀ ਟੋਪੀ ਹੈ, ਜੇ ਕੋਈ ਅਸਲ ਦੇ ਵਿੱਚ ਹੱਕਦਾਰ ਹੈ ਤੇ ਵਾਕਈ ਨਵਜੋਤ ਸਿੱਧੂ ਆ। ਜੋ ਕੈਪਟਨ ਅਮਰਿੰਦਰ ਸਿੰਘ ਕਰਦਾ ਹੁੰਦਾ ਬਰੋਬਰ ਤੇ ਇਹਨਾਂ ਦੇ, ਉਹਦੇ ਤੋਂ ਵੀ ਕਈ ਗੁਣਾ ਵੱਧ ਕੇ ਅੱਜ ਨਜ਼ਰ ਆਇਆ ਕਿ ਵਾਕਈ ਕੈਪਟਨ ਅਮਰਿੰਦਰ ਸਿੰਘ ਦਾ ਸਿਆਸੀ ਤੌਰ ਤੇ ਵਾਰਸ ਹੈ ਜਿਹੜਾ ਕਾਂਗਰਸ ਦਾ, ਉਹ ਨਵਜੋਤ ਸਿੱਧੂ ਆ। ਉੱਥੇ ਇਹਨਾਂ ਦੇ ਆਪਸੀ ਭੇੜ ਬੜੇ ਕਸੂਤੇ ਹੋਏ ਆ, ਕਿਉਂਕਿ ਇੱਕ ਪਾਸੇ ਸਾਲਾ ਭਣਵਈਆ, ਦੂਜੇ ਪਾਸੇ ਭਗਵੰਤ ਤੇ ਖਹਿਰਾ, ਤੀਜੇ ਪਾਸੇ ਨਵਜੋਤ ਸਿੱਧੂ ਕੱਲਾ ਹੀ, ਇਹਦਾ 5-7 ਵਰਗਾ। ਸੋ ਤਿੰਨਾਂ ਪਾਸਿਓਂ ਬੜੇ ਤਾਬੜਤੋੜ ਸ਼ਬਦੀ ਹਮਲੇ ਹੋਏ ਆ, ਪਰ ਕੰਮ ਦੀ ਗੱਲ ਕੋਈ ਨਹੀਂ ਹੋਈ। ਕੰਮ ਦੀ ਗੱਲ ਆਮ ਆਦਮੀ ਪਾਰਟੀ ਵਾਲਿਆਂ ਨੇ ਥੋੜੀ ਜਿਹੀ ਜ਼ਰੂਰ ਕੀਤੀ ਹੈ, ਕਿਸਾਨ ਦੇ ਮੁੱਦੇ ਤੇ, ਬਾਈਬਲ ਕਲਾਂ ਗੋਲੀ ਕਾਂਡ ਦੇ ਮੁੱਦੇ ਤੇ, ਉਹ ਵੀ ਤਾਂ ਕਿਉਂਕਿ ਉਹ ਸੱਤਾ 'ਚ ਨਹੀਂ ਰਹੇ, ਉਹਨਾਂ ਦੇ ਕੋਈ ਵੀ ਸਵਾਲ ਹੈ ਜਿਹੜਾ ਉਹ ਲਾਗੂ ਨਹੀਂ ਹੁੰਦਾ। ਦੂਜੇ ਦੋਵੇਂ ਇਹ ਡਰਦੇ ਗੱਲ ਨਹੀਂ ਕਰਦੇ ਕਿਉਂਕਿ ਮੋਹਰੇ ਸਵਾਲ ਕੋਈ ਨਾ ਕੋਈ ਇਹਨਾਂ ਦੇ ਅੱਗੇ ਆ ਜਾਂਦਾ। ਉਹ ਪਿਛਲਿਆਂ ਤੇ ਇਹ ਸਵਾਲ ਆ ਜਾਂਦਾ ਕਿ ਤੁਸੀਂ ਆਹ ਕੀਤਾ, ਤੇ ਜਿਹੜੇ ਹੋਣ ਵਾਲੇ ਆ ਇਹਨਾਂ ਦੇ ਮੋਹਰੇ ਸਵਾਲ ਆ ਜਾਂਦਾ ਕਿ ਤੁਸੀਂ ਕੀ ਕੀਤਾ। ਇਹ ਅੜ ਜਾਂਦੇ ਆ, ਇਸ ਕਰਕੇ ਫਿਰ ਇਹ ਉਤਰਲੀਆਂ ਪਰਲੀਆਂ ਇੱਧਰਲੀਆਂ ਉੱਧਰਲੀਆਂ ਬਿਥਲੀਆਂ ਛਵੀਆਂ ਉਹ ਮਾਰ ਕੇ ਉੱਥੋਂ ਨਿਕਲ ਜਾਂਦੇ ਆ।
ਅੱਜ ਸੁਖਬੀਰ ਸਿੰਘ ਬਾਦਲ ਕਿਉਂਕਿ ਨਸ਼ਾ ਜਬਰ ਵਿਰੋਧੀ ਲਹਿਰ ਜਿਹੜੀ ਚਲਾ ਰਹੇ ਆ, ਉਹਦੀ ਲਹਿਰ ਨੂੰ ਨਿਸ਼ਾਨੇ ਤੇ ਲੈ ਗਿਆ। ਸੁਖਬੀਰ ਸਿੰਘ ਬਾਦਲ ਨੇ ਫਿਰ ਅੱਜ ਉਹੀ ਰਾਹ ਲੱਪਿਆ। ਉਹ ਕਹਿੰਦਾ ਜੀ ਕਿ ਬੱਚਿਆਂ ਤੇ ਪਰਚੇ ਦਰਜ ਕਰ ਦਿੱਤੇ ਆ, ਬੀਬੀਆਂ ਤੇ ਪਰਚੇ ਦਰਜ ਕਰ ਦਿੱਤੇ ਆ, ਮੇਰੇ ਤੇ ਕਰਕੇ ਵਿਖਾਓ ਜੇ ਤੁਹਾਡੇ 'ਚ ਹਿੰਮਤ ਆ, ਮੇਰੇ ਨਾਲ ਲੜਾਈ ਉਹ ਜਿਵੇਂ ਕਰਦਾ ਹੁੰਦਾ, ਮੇਰੇ ਤੇ ਪਰਚਾ ਦਰਜ ਕਰਕੇ ਦਿਖਾਓ। ਫਿਰ ਉਹਨੇ ਆਖਿਆ ਕਿ ਇਹਨਾਂ ਕੋਈ ਕਰਜ਼ਾ ਮਾਫ਼ ਨਹੀਂ ਕਰਨਾ, ਮੈਥੋਂ ਲਿਖ ਕੇ ਲਿਖਾ ਲਓ, ਇਹਨਾਂ ਨੇ ਗੁੰਮਰਾਹ ਕਰਨਾ ਸੀ, ਤੁਹਾਨੂੰ ਕਰ ਦਿੱਤਾ। ਹੁਣ ਸੁਖਬੀਰ ਸਿੰਘ ਬਾਦਲ ਦੇ ਜਵਾਬ ਦੇ ਵਿੱਚ ਭਗਵੰਤ ਮਾਨ ਬੋਲ ਪਿਆ। ਉਹ ਕਹਿੰਦਾ ਜੀ ਕਿ ਦੇਖੋ ਜਿਹੜਾ ਸੁਖਬੀਰ ਬਾਦਲ ਜਬਰ ਵਿਰੋਧੀ ਲਹਿਰ ਚਲਾ ਰਿਹਾ, ਇਹ ਤੇ ਏਦਾਂ ਦੀ ਆ ਜਿੱਦਾਂ ਤਾਲਿਬਾਨ ਵਾਲੇ AK-47 ਤੇ ਮੋਮਬੱਤੀਆਂ ਲਾ ਕੇ ਆਖਣ ਕਿ ਆਓ ਅਸੀਂ ਸ਼ਾਂਤੀ ਮਾਰਚ ਕੱਢਣਾ, ਇਹੋ ਜਿਹਾ ਕੰਮ ਆ। ਭਗਵੰਤ ਮਾਨ ਇੱਥੇ ਨਹੀਂ ਖੜਿਆ। ਉਹ ਕਹਿੰਦਾ ਕਿ ਜਿਹੜਾ ਪੰਜਾਬ ਦਾ ਕੈਪਟਨ ਅਮਰਿੰਦਰ ਸਿੰਘ ਇਹ ਕਹਿੰਦਾ ਸੀਗਾ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ, ਉਹ ਕਹਿੰਦਾ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ, ਉਹ ਸਰਕਾਰ ਆਈ ਦਿਨ 'ਚ ਆ ਰਿਹਾ ਇੱਥੇ। ਉਹ ਕਹਿੰਦੇ ਕਿ ਉਹ ਕਦੇ ਹਿਮਾਚਲ ਕਦੇ ਦਿੱਲੀ, ਕਦੇ ਹਿਮਾਚਲ ਕਦੇ ਦਿੱਲੀ, ਉਹ ਅੱਡ ਸੈਲਾਨੀ ਬਣਿਆ ਫਿਰਦਾ, ਉਹ ਪੰਜਾਬ ਆਉਂਦਾ ਹੀ ਨਹੀਂ ਗਾ। ਸੋ ਇੱਧਰਲੇ ਪਾਸੋਂ ਸਿੱਧੂ ਸੀਗਾ, ਸਿੱਧੂ ਨੇ ਜੋ ਉੱਥੇ ਸ਼ਬਦ ਬੋਲੇ ਉਹ ਵਾਕਿਆ, ਉਹ ਪਹਿਲਾਂ ਜਦੋਂ ਆਉਂਦਾ ਸਟੇਜ ਤੇ ਉਹ ਬੈਟ ਜਿਹਾ ਘੁਮਾਉਂਦਾ ਜਿੱਦਾਂ ਕ੍ਰਿਕਟ ਦੇ ਵਿੱਚ ਸਕੁਅਰ ਕੱਟ ਮਾਰਦੇ ਆ, ਉਹ ਆ ਕੇ ਪਹਿਲਾਂ ਬੈਟ ਜਿਹਾ ਘੁਮਾ ਕੇ ਕਹਿੰਦਾ ਠੋਕੋ ਤਾਲੀ, ਠੋਕੋ ਤਾਲੀ, ਤੇ ਫਿਰ ਲੋਕ ਵੀ ਤਾਲੀ ਵੱਲੋਂ ਕੋਈ ਕਸਰ ਨਹੀਂ ਰਹਿਣ ਦਿੰਦੇ ਤੇ ਜਿਹੜਾ ਨਵਜੋਤ ਸਿੱਧੂ ਆ ਉਹ ਵੀ ਕਸਰ ਨਹੀਂ ਰਹਿਣ ਦਿੰਦਾ। ਉਹ ਕਹਿੰਦਾ ਕਿ ਸੁਖਬੀਰ ਜਬਰ ਲਹਿਰ ਚਲਾ ਰਿਹਾ, ਜਬਰ ਵਿਰੋਧੀ ਲਹਿਰ ਚਲਾ ਰਿਹਾ, 900 ਚੂਹਾ ਖਾ ਕੇ ਬਿੱਲਾ ਹੱਜ ਨੂੰ ਚੱਲਿਆ। ਕਹਿੰਦਾ ਇਹਨੂੰ ਯਾਦ ਨਹੀਂ ਸ਼ਹਿਟਾ ਦੇ ਵਿੱਚ ਜਦੋਂ ਥਾਣੇਦਾਰ ਮਾਰਿਆ ਉਹ ਕੀ ਸੀ, ਜਬਰ ਸੀ ਕਿ ਸਬਰ ਸੀ? ਫਿਰ ਉਹਨੇ ਇਹਨਾਂ ਦਾ ਚੰਗਾ ਗੁੱਡਾ ਬਣਿਆ। ਉਹ ਕਹਿੰਦਾ ਕਿ ਇਹਨਾਂ ਨੇ ਦੋਵਾਂ ਨੇ ਤੇ ਹੁਣ ਦੋ ਕਿਹੜੇ ਕਿਹੜੇ ਤੁਹਾਨੂੰ ਪਤਾ ਹੀ ਆ। ਉਹ ਕਹਿੰਦਾ ਇਹਨਾਂ ਨੇ ਤਾਂ ਇਤਿਹਾਸ ਹੀ ਰੋਲ ਦਿੱਤਾ ਅਕਾਲੀ ਦਲ ਦਾ। ਪਹਿਲੀ ਵਾਰੀ ਅਕਾਲੀ ਦਲ ਹਿਸਟਰੀ ਦੇ ਵਿੱਚ ਕਿ ਪੰਜਾਬ 'ਚ ਤੀਜੇ ਨੰਬਰ ਤੇ ਆ। ਉਹ ਕਹਿੰਦਾ ਨਾ 3 'ਚ, ਨਾ 13 'ਚ, ਨਾ ਟੋਕਰੇ 'ਚ, ਨਾ 12 'ਚ, ਨਾ ਫਲੇਰਾਂ 'ਚ, ਨਾ ਸਪੀਰਾਂ 'ਚ। ਉਹ ਅਕਾਲੀ ਦਲ ਬਾਰੇ ਏਦਾਂ ਦਾ ਬੋਲ ਗਿਆ। ਫਿਰ ਉਹ ਇੱਕ ਸ਼ੇਰ ਜਿਹਾ ਮਾਰ ਗਿਆ, ਕਹਿੰਦਾ ਵੇਚਦੇ ਆ ਚਿੱਟਾ ਤੇ ਦਿਲ ਕਾਲੇ, ਹਰ ਪਾਸੇ ਕਾਲੇ ਮਾਲੇ। ਫਿਰ ਨਾਲ ਇਹ ਕਹਿ ਗਿਆ, ਕਹਿੰਦਾ ਜੇ ਕਿਤੇ 2 ਦਿਨ ਪੁਲਿਸ ਦਾ ਕੰਟਰੋਲ ਮਿਲ ਜਾਵੇ ਨਾ, 2 ਦਿਨ ਪੁਲਿਸ ਦਾ, ਤੇ ਵੇਖੋ ਮੈਂ ਇਹਨਾਂ ਨੂੰ ਵੱਟੋ ਵੱਟੀ ਭਜਾਉਂਦਾ। ਉਹ ਜਿਹੜਾ ਲੰਬੂ ਜਿਹਾ ਉਹਦੇ ਤੇ ਅੱਗੇ ਪਿੱਛੇ ਲੰਬ ਪੈਂਦੀ ਜਾਊਗੀ। ਇਹੋ ਜਿਹੇ ਸ਼ਬਦ ਬੋਲੇ ਨੇ ਜੀ। ਫਿਰ ਸੁਖਬੀਰ ਸਿੰਘ ਬਾਦਲ ਉਹ ਕਹਿੰਦਾ ਸਿੱਧੂ ਦਾ ਕੀ ਕਹੀਏ, ਇਹ ਤਾਂ ਮੈਂਟਲ ਹੈਗਾ, ਉਹ ਇਹਨੂੰ ਮੈਂਟਲ ਦੱਸ ਗਿਆ। ਦੂਜੇ ਪਾਸੇ ਨਵਜੋਤ ਸਿੱਧੂ ਸੁੱਖਾ ਗੱਪੀ, ਬੁੜਾ ਮਚਲਾ, ਇਹੋ ਜਿਹੇ ਸ਼ਬਦ ਵਰਤੀ ਗਿਆ। ਤੇ ਮਜੀਠੀਏ ਨੇ ਹੱਦ ਕਰ ਦਿੱਤੀ, ਕਹਿੰਦਾ ਕੈਪਟਨ ਤਾਂ ਐਵੇਂ ਨਾਂ ਦਾ ਹੀ ਮੁੱਖ ਮੰਤਰੀ ਆ, ਸਰਕਾਰ ਤੇ ਬੰਟੀ ਬਬਲੀ ਦੀ ਚੱਲਦੀ ਆ। ਹੁਣ ਬੰਟੀ ਬਬਲੀ ਕੌਣ ਹੈ ਸਾਨੂੰ ਤੇ ਪਤਾ ਨਹੀਂ ਲੱਗਣ ਡਿਆ। ਹੋ ਸਕਦਾ ਇਹਦੇ ਕੋਈ ਜ਼ਿਲ੍ਹੇ ਦਾ ਹੀ ਹੋਵੇ ਬੰਟੀ ਬਬਲੀ ਦੀ ਸਰਕਾਰ। ਇਸ ਤਰ੍ਹਾਂ ਦੇ ਹੌਲੇ ਦਰਜੇ ਦੇ ਸ਼ਬਦ ਵਰਤੇ ਗਏ। ਕਿਸੇ ਨੇ ਕੋਈ ਏਜੰਡਾ ਪੇਸ਼ ਨਹੀਂ ਕੀਤਾ, ਕਿਸੇ ਨੇ ਕੋਈ ਰੋਡ ਮੈਪ ਨਹੀਂ ਦੱਸਿਆ, ਕਿਉਂਕਿ ਇਲੈਕਸ਼ਨ ਤੋਂ ਬਾਅਦ ਇਹ ਪਹਿਲੀ ਵਾਰੀ ਉੱਥੇ ਸਿਆਸੀ ਕਾਨਫਰੰਸ ਕਰਦੇ ਪਏ ਸਨ। ਰਿਜ਼ਲਟਾਂ ਤੋਂ ਬਾਅਦ, ਸਰਕਾਰ ਬਣੀ ਤੋਂ ਬਾਅਦ, ਵਿਰੋਧੀ ਧਿਰ ਵਾਲੇ ਵੀ ਵਿਰੋਧੀ ਧਿਰ 'ਚ ਜਾਣ ਤੋਂ ਬਾਅਦ ਵੀ ਕਿਸੇ ਨੇ ਕੋਈ ਕੰਮ ਦੀ ਗੱਲ ਨਹੀਂ ਕੀਤੀ। ਬਸ ਇੱਕ ਦੂਜੇ ਦੀਆਂ ਇਸ ਤਰ੍ਹਾਂ ਹੀ ਕਰ ਕਰਾ ਕੇ ਤੇ ਉੱਥੇ ਸਮਾਂ ਪਾਸ ਕਰ ਲਿਆ। ਤੇ ਉਹ ਜਦੋਂ ਇਸ ਤਰ੍ਹਾਂ ਦੀ ਕਿਤੇ ਗੱਲ ਛਿੜਦੀ ਹੈ ਨਾ, ਰਾਜ ਕਰਨਵੀਰ ਸਿੰਘ ਜੀ, ਅਸੀਂ ਕਾਫੀ ਉਦੋਂ ਮਤਲਬ ਜਵਾਨੀ 'ਚ ਪੈਰ ਧਰਿਆ ਸੀ ਤੇ ਸਾਡੇ ਮੁਕਤਸਰ ਮਾਘੀ ਤੇ ਇੱਕ ਮੇਲਾ ਸੀਗਾ ਤੇ ਮੇਲੇ 'ਚ ਉੱਥੇ ਕਾਨਫਰੰਸ ਸੀਗੀ। ਸਾਨੂੰ ਵੀ ਟਰਾਲੀ 'ਚ ਬਿਠਾ ਕੇ ਲੈ ਗਏ, ਅਸੀਂ ਵੀ ਚਲੇ ਗਏ। ਉੱਥੇ ਰਾਮੂਵਾਲੀਆ ਸਾਹਿਬ ਆਏ ਸੀਗੇ ਤੇ ਰਾਮੂਵਾਲੀਆ ਸਾਹਿਬ ਸਟੇਜ ਤੇ ਚੜ੍ਹਨ ਲੱਗੇ ਤੇ ਕੋਲੋਂ ਬਾਦਲ ਸਾਹਿਬ ਆਪਦੀ ਕਾਨਫਰੰਸ ਕਰਕੇ ਤੇ ਤੁਰਨ ਲੱਗੇ। ਤੇ ਉਹ ਗੱਲ ਲਾ ਕੇ, ਉਹ ਤੁਹਾਨੂੰ ਪਤਾ ਗੱਲ ਬੜੀ ਠੋਕਵੀਂ ਜੀ ਕਰਦਾ ਹੁੰਦਾ ਸੀ। ਕਹਿੰਦਾ ਕਿ ਆਹ ਵੇਖੋ ਉੱਠ ਗਈ ਸਭਾ ਮਲੇਸ਼ ਕੀ ਕਰ ਕੂੜਾ ਪਸਾਰ। ਤੇ ਫਿਰ ਅੱਧਾ ਪੌਣਾ ਘੰਟਾ ਉਹਨੇ ਰਗਾਂ ਪਾੜੀਆਂ ਤੇ ਜਦੋਂ ਉੱਠ ਕੇ ਉਹ ਤੁਰ ਲੱਗਾ ਤੇ ਫਿਰ ਲੋਕਾਂ ਨੇ ਵੀ ਉਹੀ ਡਾਇਲੋਗ ਬੋਲ ਦਿੱਤਾ ਜਿਹੜਾ ਉਹਨੇ ਸ਼ੁਰੂ 'ਚ ਬੋਲਿਆ ਸੀਗਾ। ਸੋ ਇਹ ਉਹੀ ਗੱਲ ਆ ਕਿ ਇੱਕ ਦੂਜੇ ਨੂੰ ਨਿੰਦ ਕੇ ਜਦੋਂ ਤੁਰਦੇ ਆ ਤੇ ਅਖੀਰ ਭਾਵੇਂ ਇਹਨਾਂ ਦੇ ਸਮਰਥਕ ਹੀ ਹੋਣ ਭਾਵੇਂ ਵਿਰੋਧੀ ਹੋਣ, ਉਹ ਸਾਰਾ ਜਿਹੜਾ ਸਿੱਟਾ ਕੱਢਦੇ ਉਹ ਸਿੱਟਾ ਉਹੀ ਹੁੰਦਾ ਕਿ ਕੱਖ ਨਹੀਂ, ਸਿਰਫ ਤੇ ਸਿਰਫ ਸਿਆਸੀ ਕੂੜ ਪਸਾਰ ਕਰਕੇ ਇੱਕ ਦੂਜੇ ਤੇ ਚਿੱਕੜ ਸੁੱਟ ਕੇ ਆਓ ਗਏ। ਕਿਸੇ ਨੇ ਕੋਈ ਕੰਮ ਦੀ ਗੱਲ ਨਹੀਂ ਕੀਤੀ, ਇੱਕ ਦੂਜੇ ਤੇ ਬਸ ਚਿੱਕੜ ਉਛਾਲੀ ਕਰਕੇ ਤੇ ਆਪਣੇ ਰਾਹ ਪਏ ਆ। ਹੁਣ ਆਉਣ ਵਾਲੇ ਦਿਨਾਂ 'ਚ ਵੈਸੇ ਚਿੱਕੜ ਉਛਾਲੀ ਦੀ ਖੇਡ ਹੈ ਜਿਹੜੀ ਬੜੀ ਸ਼ਿੱਦਤ ਨਾਲ ਚੱਲੇਗੀ, ਕਿਉਂਕਿ ਅੱਗੇ ਜਿਵੇਂ ਜਿਵੇਂ ਤੁਰ ਰਹੇਗੀ ਸਰਕਾਰ ਤਿਵੇਂ ਤਿਵੇਂ ਇਹਨਾਂ ਦੇ ਮੋਰਚੇ ਜਿਹੜੇ ਭਖ ਜਾਣਗੇ। ਜੀ ਬਿਲਕੁਲ। ਤੇ ਮਿੰਟੂ ਗੁਰਸਰੇ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਰਿਸ਼ਵਤ ਲੈਂਦੀ ਗ੍ਰਿਫਤਾਰ ਕੀਤੀ ਗਈ SDM ਨੇ ਕਈ ਅਫਸਰਾਂ ਦੇ ਨਾਂ ਲਏ ਨੇ। ਦੇਖੋ ਜਿਹੜੀ ਇਹ SDM ਸਾਹਿਬਾਂ ਫੜੀ ਸੀਗੀ, ਇਹ
CBI ਨੇ ਰੇਡ ਕਰਕੇ ਫੜੀ ਸੀ। 50,000 ਰੁਪਇਆ ਰਿਸ਼ਵਤ ਲੈਂਦੀ ਪਈ ਸੀ। ਇਹਦਾ ਨਾਂ ਬੀਬੀ ਸ਼ਿਲਪੀ ਪਾਤਰ ਸੀ। ਬੀਬੀ ਸ਼ਿਲਪੀ ਪਾਤਰ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ, ਉਸ ਸਮੇਂ ਜਿਹੜੀ ਇਹ ਮਾਇਆ ਇਕੱਠੀ ਕਰਦੀ ਪਈ ਸੀ, ਉਸ ਮਾਇਆ ਦੇ ਨਾਲ ਇੱਕ ਵਿਚੋਲੀਆ ਵੀ ਫੜਿਆ ਗਿਆ ਜਿਹਨੇ ਸੌਦਾ ਤੈਅ ਕਰਵਾਇਆ ਸੀ। ਉਹ ਤੇ ਹੈ ਹੀ ਹੈ ਸੀ। ਜਦੋਂ ਇਹਨੂੰ ਇਨਵੈਸਟੀਗੇਟ ਕੀਤਾ ਗਿਆ, CBI ਨੇ ਪੁੱਛ ਪੜਤਾਲ ਕੀਤੀ, ਸ਼ੁਰੂਆਤੀ ਦੌਰ 'ਚ ਇਸ ਬੀਬੀ ਨੇ ਇੱਕ ਬਹੁਤ ਵੱਡੇ ਸਾਬਕਾ ਅਧਿਕਾਰੀ ਦਾ ਨਾਂ ਲੈਤਾ। ਉਹ ਕਹਿੰਦੀ ਕਿ ਜਿਹੜਾ ਇਹ ਵਿਚੋਲੀਆ ਸੀ, ਮੈਂ ਤੈਨੂੰ ਜਾਣਦੀ ਨਹੀਂ, ਇਹ ਅਸਲ ਦੇ ਵਿੱਚ ਉਸ ਅਫਸਰ ਲਈ ਕੰਮ ਕਰਦਾ ਸੀ ਤੇ ਉਸੇ ਅਫਸਰ ਨੇ ਭੇਜਿਆ ਸੀ ਮੇਰੇ ਕੋਲ। ਤੇ ਉਹ ਕਹਿੰਦੀ ਹੈ ਕਿ ਇੱਥੇ ਕੱਲਾ ਮੈਂ ਜਾਂ ਇਹ ਅਫਸਰ ਜਾਂ ਕੱਲਾ ਕੋਈ ਹੋਰ ਨਹੀਂ, ਇੱਥੇ ਸਾਰੀ ਦਾਲ ਹੀ ਹੈ ਜਿਹੜੀ ਤੌੜੀ ਦੀ, ਉਹ ਸਾਰੀ ਗਲੀ ਦੀ ਗਲੀ ਹੈ। ਸਭ ਦਾਲ ਗਲੀ ਪਈ ਹੈ, ਕਾਲੀ ਮਾਲੀ ਹੋ ਕੇ ਪਈ ਹੈ। ਸੋ ਇਹਦਾ ਮਤਲਬ ਇਹ ਆ ਕਿ ਜੋ ਉੱਥੇ ਬੀਬੀ ਸ਼ਿਲਪੀ ਪਾਤਰ ਨੇ ਦੱਸਿਆ CBI ਨੂੰ, ਉਹ ਚੰਡੀਗੜ੍ਹ ਦਾ ਹਾਲ ਦੱਸਿਆ, ਚੰਡੀਗੜ੍ਹ ਦਾ ਹਾਲ। ਹੁਣ ਤੁਸੀਂ ਰਾਜ ਕਰਨਵੀਰ ਸਿੰਘ ਜੀ ਇੱਥੇ ਥੱਲੇ ਆ ਜਾਓ। ਜੇ ਅਸੀਂ ਦੇਖੀਏ ਸਾਡੇ ਪਿੰਡਾਂ ਦੀਆਂ ਜਿਹੜੀਆਂ ਸਬ ਡਿਵੀਜ਼ਨਾਂ, ਜਿਹੜੀ ਇੱਕ ਸਬ ਡਿਵੀਜ਼ਨ 'ਚ 20-20, 25-25, 50-50 ਪਿੰਡ ਆਉਂਦੇ ਆ, ਉਹਨਾਂ ਪਿੰਡਾਂ ਦਾ ਸਾਰਾ ਕੰਟਰੋਲ SDM ਕੋਲ ਹੁੰਦਾ ਹੈ ਜੀ, ਜਾਂ ਤਹਿਸੀਲਦਾਰ ਕੋਲ ਹੁੰਦਾ, ਮੈਜਿਸਟਰੇਟ ਪਾਵਰਾਂ ਹੁੰਦੀਆਂ ਇਹਨਾਂ ਦੇ ਕੋਲ। ਹੁਣ SDM ਦਾ ਫੜੇ ਜਾਣਾ, ਇਹ ਤੋਂ ਪਹਿਲਾਂ ਹੁਸ਼ਿਆਰਪੁਰ ਵਾਲੇ ਹਾਈਵੇ ਘੁਟਾਲੇ 'ਚ SDM ਦਾ ਆ ਜਾਣਾ। ਉਸ ਤੋਂ ਬਾਅਦ ਜਿਹੜਾ ਇੱਥੋਂ ਇੱਕ ਹੋਰ ਹਾਈਵੇ ਲੰਘਦਾ ਬਠਿੰਡਾ ਤੋਂ ਪਟਿਆਲਾ, ਉਸ ਮਾਮਲੇ 'ਚ SDM ਦਾ ਨਾਂ ਆ ਜਾਣਾ। ਤਹਿਸੀਲਦਾਰਾਂ ਦਾ ਪਤਾ ਹੀ ਨਹੀਂ ਕਿੰਨਾ ਕੁ ਦਾ, ਪਟਵਾਰੀ ਕਾਨੂੰ, ਇਹ ਸਾਰੇ ਜਿਹੜੇ ਆਉਂਦੇ ਪਏ ਆ ਰਿਸ਼ਵਤ ਦੇ ਦੋਸ਼ਾਂ 'ਚ। ਕੋਈ ਫੜਿਆ ਜਾਂਦਾ, ਕੋਈ ਭਗੌੜਾ, ਕੋਈ ਹਾਲੇ ਲੁਕਿਆ ਬੈਠਾ, ਉਹਦੀ ਵਾਰੀ ਬਾਅਦ 'ਚ ਆ ਜਾਊਗੀ। ਸੋ ਇੱਥੋਂ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਜਿਹੜੇ SDM ਪੱਧਰ ਦੇ ਲੋਕ, ਜਿਨ੍ਹਾਂ ਦੇ ਕੋਲ ਮੈਜਿਸਟਰੇਟ ਪਾਵਰਾਂ ਨੇ ਤੇ ਜਿਨ੍ਹਾਂ ਦੇ ਕੋਲ ਜਾ ਕੇ ਗਰੀਬ ਗੁਰਬੇ ਨੇ ਫਰਿਆਦ ਕਰਨੀ ਹੈ, ਦਾਦ ਕਰਨੀ, ਜਿਹੜਾ ਨਿਆਂ ਦੇਣਾ ਗਰੀਬ ਨੂੰ, ਸਭ ਤੋਂ ਪਹਿਲਾ ਪੜਾਅ ਹੈ ਜਿਹੜਾ ਨਿਆਂ ਦਾ, ਉਹ 50-50 ਹਜ਼ਾਰ ਰੁਪਏ 'ਚ ਵਿਕਣ ਡਏ ਆ। ਉਹ ਜ਼ਮੀਨੀ ਘਪਲਿਆਂ 'ਚ ਰਿਓੜੀਆਂ ਖਾਣ ਡਏ ਆ। ਤੁਸੀਂ ਆਪ ਹੀ ਹਿਸਾਬ ਕਿਤਾਬ ਲਾ ਲਓ ਕਿ ਇੱਥੇ ਆਮ ਹਾਟੜ ਬੰਦੇ ਦੀ ਫਿਰ ਸੁਣਵਾਈ ਕਿੱਥੇ ਹੁੰਦੀ ਹੋਊਗੀ। ਯਾਨੀ ਜਿਹੜੇ 50-50 ਹਜ਼ਾਰ ਤੇ ਵਿਕਦੇ ਆ, ਤੇ ਜਦੋਂ ਇਹਨਾਂ ਦੇ ਸਾਹਮਣੇ ਇੱਕ ਨਾਲ ਜ਼ੀਰੋ ਲੱਗ ਜਾਂਦੀ ਹੋਏਗੀ ਪਿੱਛੇ, ਤੇ ਫਿਰ ਤੇ ਇਹ ਇਨਸਾਫ ਦੀਆਂ ਲੀਰਾਂ ਕਰ ਦਿੰਦੇ ਹੋਣੇ, ਫਿੱਕੀ ਕਰ ਦਿੰਦੇ ਹੋਣੇ। ਸੋ ਇਹ ਬਹੁਤ ਚਿੰਤਾਜਨਕ ਗੱਲ ਆ ਕਿ ਮੈਜਿਸਟਰੇਟ ਪੱਧਰ ਦੇ ਜਿਹੜੇ ਅਧਿਕਾਰੀ ਆ, ਉਹ ਹੁਣ ਘਪਲਿਆਂ 'ਚ, ਰਿਸ਼ਵਤਖੋਰੀ ਵਾਲੇ ਕੇਸਾਂ 'ਚ ਫਸਦੇ ਪਏ ਆ। ਵੈਸੇ ਫਸਦੇ ਪਏ ਆ, ਚੰਗੀ ਗੱਲ ਆ, ਇਹ ਨੰਗੇ ਹੁੰਦੇ ਪਏ ਲੋਕ, ਪਰ ਸਭ ਤੋਂ ਚਿੰਤਾਜਨਕ ਰੁਝਾਨ ਇਹੀ ਹੈ ਕਿ ਜੋ ਇਸ ਪਾਸੇ ਤੁਰ ਪਈ ਅਫਸਰਸ਼ਾਹੀ, ਇਹ ਆਮ ਬੰਦੇ ਦੇ ਹਿੱਤਕਾਰੀ ਨਹੀਂ, ਆਮ ਬੰਦੇ ਲਈ ਇਹ ਬਹੁਤ ਖਤਰਨਾਕ ਸੰਕੇਤ ਆ। ਜੀ 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 ਅਗਲੀ ਗੱਲ ਕਰੀਏ ਵੀ ਕੈਪਟਨ ਦੇ ਇੱਕ ਸਿਆਸੀ ਲੰਬੜਦਾਰ ਨੇ ਮੋਤੀਆਂ ਵਾਲੀ ਸਰਕਾਰ ਦੇ ਖੜੇ ਕਰਵਾਏ ਸਵਾਲ। ਦੇਖੋ ਅਸਲ ਦੇ ਵਿੱਚ ਕੀ ਹੋ ਰਿਹਾ ਵਾ ਕਿ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੈ, ਕੈਪਟਨ ਅਮਰਿੰਦਰ ਸਿੰਘ ਸਿਰਫ ਤੇ ਸਿਰਫ ਮੁੱਖ ਮੰਤਰੀ ਬਣ ਕੇ ਖੁਸ਼ ਆ। ਗੱਡੀ ਜਿੱਧਰ ਨੂੰ ਮਰਜ਼ੀ ਜਾਵੇ, ਕੱਚੇ ਲਵਰੇ ਪੱਕੇ ਪਵੇ, ਉਹਨੂੰ ਕੋਈ ਚਿੰਤਾ ਨਹੀਂ ਹੈ ਕੀ ਹੋ ਰਿਹਾ ਕੀ ਨਹੀਂ। ਉਹ ਜਿਹੜੇ ਉਹਦੇ ਆਲੇ ਦੁਆਲੇ ਉਸ ਤਰ੍ਹਾਂ ਦੇ ਬੰਦੇ ਇਕੱਠੇ ਹੋ ਗਏ ਆ ਜਿਨ੍ਹਾਂ ਨੇ ਇਹਦਾ ਬੇੜਾ ਗਰਕ 2007 ਦੇ ਕਰੀਬ ਕੀਤਾ ਸੀਗਾ। ਬਿਲਕੁਲ ਉਹੀ ਫੌਜ, ਉਹੀ ਜਮਾਤ, ਉਹੀ ਘੁੱਗੂ ਦੀ ਆਵਾਜ਼, ਸਭ ਕੁਛ ਉਹੀ ਆ। ਹੁਣ ਆ ਜਿਹੜਾ ਨਵਾਂ ਪੁਆੜਾ ਪਿਆ, ਇਹਦੇ ਵਿੱਚ ਦੇਖੋ ਕਿ ਇਹਨਾਂ ਨੇ ਬੰਗਲੇ ਦਿੱਤੇ ਸਨ ਆਪਣੇ ਜਿਹੜੇ ਇਹਨਾਂ ਦੇ ਨੇੜਲੇ ਸਿਆਸੀ ਲੰਬੜਦਾਰ ਸੀ, ਉਹਨਾਂ ਦੇ ਵਿੱਚ ਬਹੁਤ ਘੱਟ ਰੇਟ 'ਚ ਉਹ ਰੈਵੋਲੂਸ਼ਨ ਹੋਣੀ ਸੀਗੀ ਤੇ ਥੋੜੇ ਬਹੁਤ ਪੈਸੇ ਅਲਾਟ ਵੀ ਹੋ ਗਏ। ਪਰ ਇਹਨਾਂ ਦਾ ਇੱਕ ਸਿਆਸੀ ਲੰਬੜਦਾਰ, ਉਹਨੇ ਪਤਾ ਨਹੀਂ ਰੰਗ ਕਿਹੜੇ ਮੁਲਕ 'ਚੋਂ ਮੰਗਾਇਆ, ਦੱਸਦੇ ਆ ਕਿ ਉਹਦੀ ਰੈਵੋਲੂਸ਼ਨ ਬੰਗਲੇ ਦੀ ਜਿਹੜੀ 2 ਕਰੋੜ ਨੂੰ ਪਹੁੰਚ ਗਈ ਆ। ਤੇ ਕਮਾਲ ਦੀ ਗੱਲ ਆ ਕਿ ਉਸ ਬੰਗਲੇ ਦੀ ਜਿਹੜੀ ਅਨੁਮਾਨਿਤ ਰਕਮ ਸੀਗੀ ਉਹ ਮਹਿਜ਼ 25-26 ਲੱਖ ਸੀ, ਤੇ 25-26 ਲੱਖ 'ਚ ਵੱਧ ਤੋਂ ਵੱਧ 27 ਲੱਖ 'ਚ ਸਾਰਾ ਕੰਮ ਹੋ ਜਾਣਾ। ਤੇ ਤੁਸੀਂ ਆਪ ਅੰਦਾਜ਼ਾ ਲਾ ਲਓ ਕਿੱਥੇ 25-26-27 ਲੱਖ ਤੇ ਕਿੱਥੇ 2 ਕਰੋੜ। ਹੁਣ ਇਹ ਵੀ ਸਾਹਮਣੇ ਆਉਂਦਾ ਪਿਆ ਕਿ ਜਿੰਨੀ ਸਾਰੇ ਬੰਗਲਿਆਂ ਦੇ ਲਈ ਰਕਮ ਰੱਖੀ ਗਈ ਸੀ, ਜਿੰਨੇ ਪੈਸੇ ਰੱਖੇ ਗਏ ਸਨ, ਉਹ ਤੋਂ ਕਈ ਗੁਣਾ ਜ਼ਿਆਦਾ ਜਿਹੜਾ ਖਰਚ ਹੋ ਰਿਹਾ। ਤੇ ਇਤੋਂ ਵੀ ਕਮਾਲ ਦੀ ਗੱਲ ਆ ਕਿ ਸਭ ਕੁਛ ਜਦੋਂ ਹੋਣ ਡਿਆ, ਜਿਨ੍ਹਾਂ ਨੇ ਰਕਮ ਪਾਸ ਕਰਨੀ ਹੈ ਉਹ ਤੇ ਨਹੁੰ ਟੁੱਕਣ ਡਏ ਆ ਕਿ ਅਸੀਂ ਜੇ ਪਾਸ ਕਰਤੀ ਤੇ ਕੱਲ ਨੂੰ ਕੋਈ ਆ ਗਿਆ ਮੁੜ ਕੇ ਅਸੀਂ ਫੇਲ ਹੋ ਜਾਵਾਂਗੇ ਤੇ ਸਾਡੀ ਚ ਰੀਪੇਅਰ ਵੀ ਨਹੀਂ ਆਉਣੀ, ਸਾਨੂੰ ਤਾਂ ਕਿਸੇ ਨੇ ਵੀ ਨਹੀਂ ਬਚਾਉਣਾ।
ਸੋ ਉਹ ਜਿਹੜੇ ਲੋਕ ਉੱਤੇ ਬੈਠੇ ਜਿਨ੍ਹਾਂ ਨੇ ਰਕਮਾਂ ਪਾਸ ਕਰਨੀਆਂ ਉਹ ਹੁਣ ਦੁਬਿਧਾ 'ਚ ਹੈ, ਉਹ ਇਹਨੂੰ ਮਨਜ਼ੂਰੀ ਨਹੀਂ ਦਿੰਦੇ ਪਏ। ਜਦਕਿ ਕੈਪਟਨ ਅਮਰਿੰਦਰ ਸਿੰਘ ਹੈ ਜਿਹੜਾ ਉਹ ਇਸ ਮਾਮਲੇ 'ਚ ਕੋਈ ਦਖਲਅੰਦਾਜ਼ੀ ਨਹੀਂ ਕਰਦਾ ਪਿਆ, ਤੇ ਜਿਹੜਾ ਨੰਬਰਦਾਰ ਆ ਉਹਦੇ ਤੋਂ ਡਰਦੇ ਖੁੱਲ੍ਹ ਕੇ ਅਫਸਰ ਵਿਰੋਧ ਵੀ ਨਹੀਂ ਕਰਦੇ ਪਏ। ਇਹ ਇਸ ਤਰ੍ਹਾਂ ਦਾ ਮਾਹੌਲ ਬਣਿਆ ਪਿਆ। ਹਾਲਾਂਕਿ ਇਸ ਮਾਹੌਲ ਦੇ ਵਿੱਚ ਖਹਿਰਾ ਸਾਹਿਬ ਨੇ ਇਹ ਗੱਲ ਜ਼ਰੂਰ ਕਹੀ, ਉਹਨੇ ਆਖਿਆ ਮੈਨੂੰ ਜਿਹੜਾ ਬੰਗਲਾ ਦੇਣਾ ਉਹਨੂੰ ਤੁਸੀਂ ਝਾੜੂ ਪੋਚਾ ਮਾਰ ਕੇ ਕੋਈ ਕੂਚੀ ਕਾਚੀ ਕਰਾਉਣੀ ਤੇ ਕਰਾ ਕੇ ਦੇ ਦਿਓ, ਮੈਨੂੰ ਕੋਈ ਚੱਕਰ ਨਹੀਂ ਹੈਗਾ, ਮੈਂ ਬਹੁਤਾ ਪੈਸਾ ਖਰਚ ਨਹੀਂ ਕਰਵਾਉਣਾ। ਸੋ ਠੀਕ ਹੈ, ਇਸ ਤਰ੍ਹਾਂ ਦਾ ਮਾੜਾ ਮੋਟਾ ਤੇ ਹੁੰਦਾ ਆ। ਚਲੋ ਜਦੋਂ ਵੀ ਕਿਸੇ ਨੇ ਜਾ ਕੇ ਨਵੀਂ ਰਿਹਾਇਸ਼ ਕਰਨੀ ਆ ਉਹਨੂੰ ਮਾੜਾ ਮੋਟਾ ਤੇ ਬੰਗਲੇ ਨੂੰ ਪੂੰਝਿਆ ਜਾਂਦਾ, ਉਹਨੂੰ ਸਵਾਰਿਆ ਜਾਂਦਾ। ਪਰ ਜਿਸ ਤਰੀਕੇ ਦੇ ਨਾਲ ਇਹ ਇੱਕੋ ਸਿਆਸੀ ਲੰਬੜਦਾਰ ਖਿੱਚ ਕੇ ਲੈ ਗਿਆ ਮਾਇਆ ਨੂੰ, ਉਹ ਤੋਂ ਇਹੋ ਜਾਪਦਾ ਹੈ ਕਿ ਜਿਹੜੀ ਇਹਦੇ ਆਲੇ ਦੁਆਲੇ ਕੈਪਟਨ ਦੇ ਫੌਜ ਆ ਉਹਨਾਂ ਨੂੰ ਪਤਾ ਕਿ ਕੈਪਟਨ ਸਾਹਿਬ ਦਾ ਆਖਰੀ ਇਲੈਕਸ਼ਨ ਆ, ਜਿੰਨਾ ਮੇਲਾ ਲੁੱਟਿਆ ਜਾਂਦਾ ਲੁੱਟ ਲਓ, ਜਿੰਨੀ ਮੌਜ ਬਹਾਰ ਲਈ ਜਾਂਦੀ ਹੈ ਲੈ ਲਓ। ਪਰ ਇਹ ਗਲਤ ਆ। ਇਹਨਾਂ ਨੇ ਪਹਿਲਾਂ ਸਿਆਸੀ ਸਲਾਹਕਾਰਾਂ ਦੀ ਧਾੜ ਰੱਖ ਲਈ, ਉਹਨਾਂ ਦੀ ਤਨਖਾਹ ਕਿਸੇ ਦੀ 25,000 ਤੋਂ ਵਧਾ ਕੇ ਸਿੱਧੀ ਲੱਖ ਤੋਂ ਉੱਤੇ ਕਰ ਦਿੱਤੀ, ਕਿਸੇ ਦੀ 50 ਤੋਂ ਸਿੱਧੀ 1.5 ਲੱਖ ਤੱਕ ਕਰ ਦਿੱਤੀ। ਇਹ ਤੇ ਇੱਕ ਪਾਸੇ ਰੋਈ ਜਾਂਦੇ ਖਜ਼ਾਨਾ ਖਾਲੀ ਆ ਤੇ ਦੂਜੇ ਪਾਸੇ ਖਜ਼ਾਨੇ ਦੀ ਤੇ ਟੌ ਕੱਢਣ ਡਏ ਆ। ਸੋ ਕੈਪਟਨ ਅਮਰਿੰਦਰ ਸਿੰਘ ਨੂੰ ਪਰਦੇ ਦੇ ਪਿੱਛੋਂ ਬਾਹਰ ਆਉਣਾ ਚਾਹੀਦਾ। ਐਵੇਂ ਆ ਕੇ ਦੂਜੇ ਤੀਜੇ ਦਿਨ ਇੱਕ ਲੈਂਟਰ ਜਿਹਾ ਲਾ ਦਿੱਤਾ, ਐਂ ਕਰ ਦਿਆਂਗੇ ਉਹ ਕਰ ਦਿਆਂਗੇ, ਕੈਬਨਿਟ ਦੀ ਮੀਟਿੰਗ ਰੱਖ ਲਈ। ਅਸਲ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਪ੍ਰਭਾਵ ਪਹਿਲੇ ਵਾਲਾ ਪ੍ਰਭਾਵ ਸੀ ਜਾਂ ਉਹ ਕਿਆਸਿਆ ਜਾ ਰਿਹਾ ਸੀ ਕਿ ਉਹੀ ਪ੍ਰਭਾਵ ਕੈਪਟਨ ਦਾ ਰਹੇਗਾ, ਉਹ ਪ੍ਰਭਾਵ ਬਿਲਕੁਲ ਹਾਲ ਦੀ ਘੜੀ ਤੱਕ ਗਾਇਬ ਆ, ਬਿਲਕੁਲ ਪਰਦੇ ਦੇ ਪਿੱਛੇ ਆ। ਜੇ ਤੇ ਕੈਪਟਨ ਸਾਹਿਬ ਥੋੜਾ ਬਹੁਤ ਆ ਕੇ ਅੱਗੇ ਇਸ ਚੀਜ਼ ਨੂੰ ਠੀਕ ਕਰ ਲੈਣਗੇ, ਸੰਭਾਲ ਲੈਣਗੇ ਤਾਂ ਬਿਹਤਰ ਆ, ਨਹੀਂ ਤੇ ਗੱਡੀ ਇਹਨਾਂ ਦੀ ਬਹੁਤ ਜ਼ਿਆਦਾ ਲੀਓ ਲੱਥ ਜਾਣੀ ਹੈ। ਇੱਥੇ ਤੇ ਮੰਤਰੀ ਵੀ ਰੋਂਦੇ ਆ। ਸਾਧੂ ਸਿੰਘ ਧਰਮਸੋਤ ਨੇ ਜਾ ਕੇ ਆਖ ਦਿੱਤਾ ਕੈਪਟਨ ਅਮਰਿੰਦਰ ਸਿੰਘ ਨੂੰ, ਸਾਡੇ ਤੋਂ ਕੀ ਭਾਲਦੇ ਹੋ, ਅਸੀਂ ਜਾਂਦੇ ਹਾਂ ਤੇ ਅੱਗੋਂ ਅਕਾਲੀ ਸਾਨੂੰ ਟੁੱਟ ਕੇ ਪੈ ਜਾਂਦੇ। ਉਹ ਕਹਿੰਦੇ DGP ਤਾਂ ਸਾਡਾ ਜਾਓ, ਜਿਹੜਾ ਕੋਈ ਕਰਨਾ ਕਰ ਲਓ। ਜਿਹੜਾ ਮਨਪ੍ਰੀਤ ਬਾਦਲ ਆ ਉਹ ਕਹਿੰਦਾ ਕਿ ਸੁਖਬੀਰ ਸਿੰਘ ਬਾਦਲ ਬਠਿੰਡੇ ਦੇ SSP ਨੂੰ ਫੋਨ ਕਰਕੇ ਸਿੱਧੀਆਂ ਧਮਕੀਆਂ ਦੇ ਦਿੰਦਾ, ਉਹ ਡਰਿਆ ਕਿਸੇ ਦਾ ਕੰਮ ਹੀ ਨਹੀਂ ਕਰਦਾ। ਉਹ ਕਹਿੰਦਾ ਕਿ ਮੁਕਤਸਰ ਦਾ ਜਿਹੜਾ SSP ਆ ਉਹਦੇ ਬਾਦਲ ਪਿੰਡ ਜੇ ਆਉਂਦਾ ਹੈ ਤੇ ਆਉਂਦਾ ਸੁਖਬੀਰ ਕੋਲ, ਪਹਿਲੀ ਗੱਲ ਤੇ ਆਉਂਦਾ ਹੀ ਨਹੀਂ। ਮੈਂ ਭਾਵੇਂ ਜਾਵਾਂ ਵੀ ਪ੍ਰੋਟੋਕਾਲ ਦੇ ਮੁਤਾਬਕ ਉਹਨੂੰ ਆਉਣਾ ਚਾਹੀਦਾ, ਮੇਰੇ ਕੋਲ ਆਉਂਦਾ ਹੀ ਨਹੀਂ। ਜੇ ਆਵੇ ਤੇ ਉਹ ਸੁਖਬੀਰ ਦੀ ਬੈਠਕ 'ਚ ਵੜ ਜਾਂਦਾ। ਸੋ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਬਿਲਕੁਲ ਅਵੇਸਲਾ ਜਿਹਾ ਹੋ ਜਾਣਾ ਉਹ ਖਤਰਨਾਕ ਸਾਬਤ ਹੋਏਗਾ ਇਸ ਸਰਕਾਰ ਲਈ। ਜੀ ਜੀ ਜੀ। ਅਤੇ ਮਿੰਟੂ ਗੁਰਸਰੀਆ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਅਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ 'ਤੇ ਨਜ਼ਰ ਸਮਾਪਤ ਹੈ। ਮਿਲਾਂਗੇ ਅੱਗੇ ਬੁਲੇਟਿਨ 'ਚ, ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੁੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।